ਲਓ ਜੀ, ਅਕਤੂਬਰ ਦਾ ਮਹੀਨਾ ਚੜਿਆ ਹੋਇਆ ਆ ਤੇ ਨਵੰਬਰ ਜਿਹੜਾ ਆ ਉਹ ਆਉਣ ਵਾਲਾ ਆ ਤੇ ਇਹ ਵੇਲਾ ਹੈਗਾ ਆ ਗਾਡੀ ਦਾ ਵੇਲਾ। ਇਹ ਸਾਡੇ ਪੰਜਾਬ ਦੇ ਇਸ ਖਿੱਤੇ ਦੇ ਵਿੱਚ ਜ਼ਿਆਦਾਤਰ ਵੀਰ ਭਰਾ ਜਿਹੜੇ ਆ ਉਹ ਕਿਸਾਨੀ ਦੇ ਨਾਲ ਜੁੜੇ ਹੋਏ ਆ ਤੇ ਅੱਜ ਕੱਲ ਜਿਹੜੀ ਅਸੀਂ ਵੀਡੀਓ ਬਣਾ ਰਹੇ ਆ ਨਾ, ਉਹ ਵੀ ਅਸੀਂ ਕਿਸਾਨੀ ਦੇ ਬਾਰੇ 'ਚ ਹੀ ਬਣਾ ਰਹੇ ਆ, ਕਿਉਂਕਿ ਇਹ ਗਾਡੀ ਦਾ ਵੇਲਾ ਆ, ਕਣਕ ਦੀ ਗਾਡੀ ਦਾ ਵੇਲਾ ਆ ਤੇ ਪਿਛਲੇ ਸਾਲ ਤੇ ਇਸ ਸਾਲ ਦੇ ਵਿੱਚ ਬੜਾ ਫਰਕ ਆ। ਪਿਛਲੇ ਸਾਲ ਕਣਕ ਜਿਹੜੀ ਆ ਉਹ ਬਹੁਤ ਜ਼ਿਆਦਾ ਰਕਬੇ ਦੇ ਉੱਤੇ ਲੱਗੀ ਸੀਗੀ ਤੇ ਇਸ ਵਾਰੀ ਜਿਹੜੀ ਆ ਕਣਕ ਦੀ ਜਿਹੜੀ ਕਾਸ਼ਤ ਹੈਗੀ ਆ ਉਹ ਬੜੀ ਘੱਟ ਹੈਗੀ ਆ। ਮੈਂ ਨਹੀਂ ਕਹਿੰਦਾ ਕਿ ਕਣਕ ਨਾ ਗੱਡੋ, ਕਣਕ ਗੱਡਣੀ ਚਾਹੀਦੀ ਆ, ਬਲਕਿ ਇੰਨੀ ਕੁ ਗੱਡਣੀ ਚਾਹੀਦੀ ਆ ਵੀ ਸਾਡਾ ਆਪਣਾ ਵੀ ਗੁਜ਼ਾਰਾ ਹੋਵੇ ਤੇ ਸਾਡੇ ਮੁਲਕ ਦਾ ਵੀ ਨਿਜ਼ਾਮ ਉਹਦੇ ਨਾਲ ਚੱਲੇ। ਹਾਂ, ਇੰਨੀ ਬਾਹਲੀ ਨਹੀਂ ਲਾਣੀ ਚਾਹੀਦੀ ਵੀ ਭੇਡ ਚਾਲ ਤਰ੍ਹਾਂ ਜਿੱਦਾਂ ਅਸੀਂ ਸ਼ੁਰੂ ਹੋ ਜਾਂਦੇ ਆ ਵੀ ਸਾਰੀ ਉਹ ਕਣਕ ਹੀ ਲਾਤੀ, ਫਿਰ ਉਹੀ ਹਾਲ ਹੋਣਾ ਜਿਹੜਾ ਪਿਛਲੇ ਸਾਲ ਸਾਡੇ ਨਾਲ ਹੋਇਆ। ਤੇ ਵੀਡੀਓ ਬਣਾਉਣ ਵਾਸਤੇ ਬਾਕੀ ਪੂਰਾ ਸਾਲ ਪਿਆ ਆ ਤੇ ਅੱਜ ਕੱਲ ਅਸੀਂ ਜਿਹੜੀ ਵੀਡੀਓ ਬਣਾ ਰਹੇ ਆ ਨਾ, ਉਹ ਅਸੀਂ ਬਣਾ ਰਹੇ ਆ ਵੀ ਜਿਹੜੀ ਕਣਕ ਦੇ ਮੁਤਬਾਦਲ ਫਸਲਾਂ, ਵੀ ਫਸਲਾਂ ਅਸੀਂ ਵੰਡ ਕੇ ਲਾਈਏ, ਕੁਛ ਹਿੱਸਾ ਕਣਕ ਲਾ ਲਈਏ, ਕੁਛ ਦੂਜੀ ਫਸਲਾਂ, ਕੁਛ ਸਰੋਂ ਲਾ ਲਈਏ। ਜਿੱਦਾਂ ਅਸੀਂ ਪਿਛਲੀ ਵੀਡੀਓ ਰਾਣਾ ਸਾਹਿਬ ਨੇ ਬਣਾਈ ਸੀਗੀ ਵੀ ਸੋਇਆਬੀਨ ਲਾਓ, ਤੇ ਅੱਜ ਵੀ ਅਸੀਂ ਇੱਕ ਇਹੋ ਜਿਹੀ ਫਸਲ ਲੈ ਕੇ ਆਏ ਆ ਜਿਹਦਾ ਰੇਟ ਜਿਹੜਾ ਆ ਉਹ ਮਾਰਕੀਟ ਦੇ ਵਿੱਚ ਬੜਾ, ਕਹਿੰਦੇ ਆ ਕਿ 40,000 ਰੁਪਏ ਤੋਂ ਵੀ ਉੱਤੇ ਉਹ ਵਿਕਦੀ ਆ ਤੇ ਖਰਚਾ ਵੀ ਉਹਦੇ ਉੱਤੇ ਘੱਟ ਹੈਗਾ ਆ। ਤੇ ਅਸੀਂ ਇਹ ਫਸਲਾਂ ਲਾਉਂਦੇ ਕਿਉਂ ਨਹੀਂ? ਕਿਉਂਕਿ ਸਾਡੇ ਗੁਆਂਢੀਆਂ ਨੇ ਨਹੀਂ ਲਾਈ ਹੋਈ, ਸਾਡੇ ਪਿੰਡ 'ਚ ਨਹੀਂ ਲੱਗੀ ਹੋਈ, ਤੇ ਜਦੋਂ ਕੋਈ ਗੁਆਂਢੀ ਲਾਊਗਾ ਜਾਂ ਪਿੰਡ 'ਚ ਜਦੋਂ ਲੱਗੂਗੀ ਫਿਰ ਅਸੀਂ ਸਾਰਿਆਂ ਨੇ ਇੱਕੋ ਹੀ ਕੰਮ ਕਰਨਾ ਵੀ ਉਹੀ ਲਾ ਲੈਣੀ ਆ, ਉਹਦਾ ਵੀ ਭੱਠਾ ਬਾਹ ਦੇਣਾ। ਤੇ ਆਖਿਰ ਦੇ ਵਿੱਚ ਗੱਲ ਸਿਰਫ ਇੰਨੀ ਕੀ ਆ ਵੀ ਸਾਨੂੰ ਫਸਲਾਂ ਵੰਡ ਕੇ ਲਾਣੀਆਂ ਚਾਹੀਦੀਆਂ। ਤੇ ਅੱਜ ਜਿਹੜੀ ਅਸੀਂ ਫਸਲ ਦੇ ਬਾਰੇ 'ਚ ਵੀਡੀਓ ਇਹ ਬਣਾਉਣ ਲੱਗੇ ਆ ਨਾ ਜੀ, ਉਹਦਾ ਨਾਮ ਹੈਗਾ ਆ ਤੁਖਮੇ ਮਲੰਗੂ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਬਲੰਗੂ ਵੀ ਕਹਿੰਦੇ ਆ। ਤੇ ਇਹਦੇ ਬਾਰੇ 'ਚ ਅੱਜ ਰਾਣਾ ਸਾਹਿਬ ਨਾਲ ਅਸੀਂ ਗੱਲ ਕਰਾਂਗੇ ਕਿ ਇਹਦੇ ਲਾਉਣ ਦਾ ਤਰੀਕਾ ਕੀ ਆ, ਇਹਦੇ ਉੱਤੇ ਸਾਰਾ ਜਿਹੜੀ ਇਸ ਫਸਲ ਦੇ ਬਾਰੇ 'ਚ ਜਿੰਨੀ ਵੀ ਮਾਲੂਮਾਤ ਆ ਨਾ ਉਹ ਤੁਹਾਡੇ ਤੱਕ ਪਹੁੰਚਾਵਾਂਗੇ। ਮੈਂ ਰਾਣਾ ਖਾਲਦ ਮਕਬੂਲ ਤੇ ਮੇਰੇ ਨਾਲ ਬੈਠੇ ਆ ਰਾਣਾ ਅਸਲਮ ਖਾਨ ਵਕਾਰ ਸਾਹਿਬ। ਸਾਡੇ ਦੋਵਾਂ ਵੱਲੋਂ ਸਾਡੇ ਵੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਮੁਹੱਬਤਾਂ ਭਰਾ ਅਸਲਾਮ ਅਲੈਕੁਮ ਤੇ ਚੜ੍ਹਦੇ ਪੰਜਾਬ ਦੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਰਾਣਾ ਸਾਹਿਬ, ਅੱਜ ਦੀ ਵੀਡੀਓ ਹੈਗੀ ਆ ਸਾਡੀ ਤੁਖ ਬਲੰਗੂ ਦੇ ਬਾਰੇ 'ਚ। ਹਾਂਜੀ, ਪਰ ਮੈਂ ਸਭ ਤੋਂ ਪਹਿਲਾਂ ਸਵਾਲ ਜਿਹੜਾ ਕਰੂੰਗਾ ਨਾ ਉਹ ਇਹਦੀ ਗਾਡੀ ਤੇ ਨਹੀਂ ਹੈ, ਇਹਦੇ ਬੀਜ ਤੇ ਨਹੀਂ ਹੈ, ਇਹਦੀ ਉਹ ਕਿਸੇ ਗੱਲ ਤੇ ਨਹੀਂ। ਮੇਰਾ ਸਭ ਤੋਂ ਪਹਿਲਾ ਸਵਾਲ ਤੁਹਾਡੇ ਨਾਲ ਇਹ ਹੈਗਾ ਵੀ ਇਹ ਇੱਕ ਹੁੰਦਾ ਆ ਬਲੰਗੂ, ਇੱਕ ਹੁੰਦਾ ਚੀਆ ਸੀਡ ਤੇ ਇੱਕ ਹੁੰਦਾ ਤੁਖਮੇ ਰਿਹਾਨ, ਜਿਹਨੂੰ ਅਸੀਂ ਨਿਆਜ਼-ਬੋ ਵੀ ਪੰਜਾਬੀ ਦੇ ਵਿੱਚ ਕਹਿੰਦੇ ਆ। ਇਹਨਾਂ ਦੇ ਬੀਜਾਂ ਦੇ ਵਿੱਚ ਫਰਕ ਨਹੀਂ ਕੋਈ ਵੀ ਮੈਨੂੰ ਲੱਗਦਾ ਹੈਗਾ ਵੀ ਇਹ ਕਿੱਦਾਂ, ਇਹਦਾ ਕੀ ਪਹਿਲਾਂ ਤਾਂ ਸਭ ਤੋਂ ਇਹ ਦੱਸੋ। ਬੜੇ ਰਲਦੇ ਮਿਲਦੇ ਜੇ ਬੀਜ ਆ ਤੇ ਇਹਨਾਂ ਦੇ ਫਾਇਦੇ ਵੀ ਤਕਰੀਬਨ ਰਲਦੇ ਮਿਲਦੇ ਜੇ ਹੈ ਆ। ਜਿਹੜਾ ਚੀਆ ਸੀਡ ਆ ਨਾ, ਚੀਆ ਸੀਡ ਸਾਡੇ ਘੱਟ ਲੱਗਦਾ ਵਾ ਤੇ ਇਹ ਬਰੀਕ ਦਾ ਬੀਜ ਹੁੰਦਾ ਤੇ ਇਹਦਾ ਰੰਗ ਜਿਹੜਾ ਵਾ ਨਾ ਉਹ ਸਰਮਈ ਕਲਰ ਦਾ ਵਾ। ਤੇ ਜਿਹੜਾ ਬਲੰਗੂ ਆ ਨਾ ਉਹ ਲੰਬੇ ਹੁੰਦੇ ਆ ਹੈ, ਤੇ ਇਹਨਾਂ ਦਾ ਰੰਗ ਜਿਹੜਾ ਵਾ ਨਾ ਡਾਰਕ ਬਰਾਊਨ ਆ ਹੈ। ਤੇ ਜਿਹੜਾ ਤੁਖਮੇ ਰਿਹਾਨ ਆ, ਜਿਹਨੂੰ ਨਿਆਜ਼-ਬੋ ਵੀ ਕਹਿ ਦਿੰਦੇ ਆ ਤੇ ਤੁਖਮ ਸ਼ਰਬਤੀ ਵੀ ਕਹਿੰਦੇ ਆ ਹੈ, ਉਹ ਗੋਲ ਹੁੰਦਾ ਵਾ। ਯਾਨੀ ਕਿ ਗੋਲ ਜਿਹੜਾ ਤੁਖਮੇ ਰਿਹਾਨ ਆ ਤੇ ਲੰਬਾ ਜਿਹੜਾ ਵਾ ਨਾ ਉਹ ਹੈ ਆ ਬਲੰਗੂ, ਤੇ ਚੀਆ ਇਹਨਾਂ ਦੇ ਦੋਨਾਂ ਦੇ ਦਰਮਿਆਨ ਜੇ ਚ। ਤੇ ਬਾਰੇ ਤਾਂ ਫਿਰ ਬੜੀ ਬਰੀਕ ਐਨਕ ਨਾਲ ਜੀ ਦੇਖਣਾ ਪੈਣਾ। ਮੇਰਾ ਖਿਆਲ ਹੈ ਤਾਂ ਅਗਲੇ ਬੰਦੇ ਤੇ ਹੀ ਆ ਗੱਲ ਵੀ ਉਹ ਕੀ ਕਰਦਾ ਬੰਦੇ ਨਾਲ। ਦੇਣ ਵਾਲਾ ਉਹ ਆ ਅਗਰ ਨਹੀਂ ਪਛਾਣਿਆ ਤੇ ਹੱਥ ਹੋ, ਅਸੀਂ ਤਾਂ ਜਾਣਾ ਜੀ, ਜਾ ਕੇ ਕਹਿਣਾ ਜੀ ਇਹ ਬਲੰਗੂ ਦੇ ਦੋ ਉਹਨੇ ਜੀ। ਇਹਦੀ ਹੋਰ ਵੀ ਪਛਾਣ ਆ। ਪਿਛਲੇ ਸਾਲ ਨਾ ਮੈਂ ਦੋਵਾਂ ਦੀ ਇੱਕ ਵੱਟ ਲਾਈ ਸੀ, ਬਲੰਗੂ ਦੀ ਤੇ ਤੁਖਮੇ ਰਿਹਾਨ ਦੀ। ਹਾਂ, ਜਦੋਂ ਠੰਡ ਪਈ ਨਾ ਉਹ ਤੁਖਮੇ ਰਿਹਾਨ ਤਾਂ ਉੱਡ ਗਿਆ। ਅੱਛਾ, ਹਾਂ, ਉਹ ਨਹੀਂ ਬਚਿਆ। ਤੇ ਬਲੰਗੂ ਜਿਹੜਾ ਸੀ ਨਾ ਠੰਡ ਬਰਦਾਸ਼ਤ ਕਰ ਗਿਆ, ਯਾਨੀ ਕਿ ਜਿਹੜਾ ਠੰਡ ਬਰਦਾਸ਼ਤ ਕਰ ਦਿੰਦਾ ਨਾ ਉਹ ਬਲੰਗੂ ਹੁੰਦਾ। ਠੀਕ ਹੈਗਾ, ਠੀਕ ਹੈ। ਤੇ ਦੂਜੀ ਰਾਣਾ ਸਾਹਿਬ ਇਹ ਦੱਸੋ ਵੀ ਇਹਦਾ ਜਿਹੜਾ ਲਾਣ ਦਾ ਵੇਲਾ ਹੈਗਾ ਉਹ ਕਿਹੜਾ ਹੈਗਾ? ਦੇਖੋ ਜੀ, ਇਹ ਜ਼ਿਆਦਾਤਰ ਜਿਹੜਾ ਨਾ ਇਹਨਾਂ ਦਿਨਾਂ ਚ ਕਾਸ਼ਤ ਜਿਹੜੀ ਆ ਫਸਲਾਂ ਦੀ ਉਹ 15 ਅਕਤੂਬਰ ਤੋਂ 15 ਨਵੰਬਰ ਤੱਕ ਆ। ਤੇ ਅਗਰ ਜੇ ਦੇਖਿਆ ਜਾਏ ਤੇ ਜਿਹੜਾ ਸਾਡਾ ਦੇਸੀ ਮਹੀਨਾ ਨਾ ਕੱਤੇ, ਇਹ ਕੱਤੇ ਸਾਰਾ ਯਾਨੀ ਕਿ ਜਿਹੜਾ ਵਾ ਨਾ ਇਹ ਕਾਸ਼ਤ ਦਾ ਹੀ ਮਹੀਨਾ ਹੈ। ਇਹਦੇ ਚ ਤੁਸੀਂ ਇਹਨੂੰ ਨਾ ਕਾਸ਼ਤ ਕਰ ਸਕਦੇ ਆ। ਇਹਦੇ ਚ ਤੁਸੀਂ ਬਲੰਗੂ ਲਾ ਲਓ, ਤੁਖਮ ਰਿਹਾਨ ਲਾ ਲਓ ਹੈ, ਤੇ ਜਾਂ ਚੀਆ ਸੀਡ ਲਾ ਲਓ। ਇਹ ਤਿੰਨੇ ਜਿਹੜੇ ਆ ਨਾ ਇਹਦੇ ਚ 15 ਅਕਤੂਬਰ ਤੋਂ 15 ਨਵੰਬਰ ਤੋਂ 15 ਅਕਤੂਬਰ ਤੋਂ 30 ਅਕਤੂਬਰ ਤੱਕ ਬਹੁਤ ਮੌਸਮ ਹੈ। ਅੱਛਾ, 15 ਅਕਤੂਬਰ ਤੋਂ ਲੈ ਕੇ 30 ਅਕਤੂਬਰ ਤੱਕ ਚੰਗਾ ਮੌਸਮ ਹੈ ਜੀ। ਤੇ ਫਿਰ ਵੀ ਬਹਰਹਾਲ 15 ਨਵੰਬਰ ਤੱਕ ਜਿੱਥੇ ਤੱਕ ਕਣਕ ਗੱਡੀ ਜਾ ਸਕਦੀ ਹੈ, ਗੱਡੀ ਜਾ ਸਕਦੀ ਹੈ। ਇਹ ਫਸਲ ਕਿੰਨੇ ਮਹੀਨਿਆਂ ਦੀ ਹੈ ਜੀ? ਇਹ ਦੇਖੋ ਜੀ, ਅਗਰ ਤੁਸੀਂ 15
ਅਗਰ ਤੁਸੀਂ ਯਕਮ ਨਵੰਬਰ ਨੂੰ ਲਾਉਂਦੇ ਆ ਨਾ, ਨਵੰਬਰ, ਦਸੰਬਰ, ਜਨਵਰੀ, ਫਰਵਰੀ, ਮਾਰਚ ਦੇ ਸ਼ੁਰੂ ਜੇ ਚ ਜਿਹੜਾ ਵਾ ਨਾ ਇਹ ਹੋ ਜਾਂਦੀ 4.5 ਮਹੀਨੇ ਦੀ ਫਸਲ। ਤੇ ਵੈਸੇ ਤਾਂ ਕਹਿੰਦੇ 3 ਮਹੀਨਿਆਂ ਦੀ ਫਸਲ ਨਹੀਂ, ਉਹਦੇ ਚ ਇਸ ਤਰ੍ਹਾਂ ਨਾ, ਅਗਰ ਤੁਸੀਂ ਲਾਇਆ ਵਾ 15 ਨਵੰਬਰ ਨੂੰ, ਹਾਂ, ਫਿਰ ਇਹਦੇ ਚ ਆ ਕੇ ਦਸੰਬਰ, ਜਨਵਰੀ, ਫਰਵਰੀ, ਫਿਰ ਚੌਥੇ ਮਹੀਨੇ ਚ ਯਾਨੀ ਕਿ ਜਿਹੜਾ ਨਾ ਵੱਢੀ ਜਾਂਦੀ ਹੈ। ਲਓ ਜੀ, ਇਹ ਗੱਲ ਬੜੀ, ਇਹ ਕਿਸਾਨਾਂ ਵਾਸਤੇ ਨਾ ਬੜੀ ਫਾਇਦੇ ਦੀ ਗੱਲ ਹੈਗੀ ਆ ਵੀ ਇਹ ਦੇਖੋ ਤੁਸੀਂ, ਅਸੀਂ ਕਣਕ ਤੋਂ ਬਾਅਦ ਨਾ ਸਭ ਤੋਂ ਵੱਡੀ ਜ਼ਿਮੀਂਦਾਰ ਨੂੰ ਪਰੇਸ਼ਾਨੀ ਇਹ ਹੁੰਦੀ ਆ ਕਿ ਹੁਣ ਮੈਂ ਗੱਡਣਾ ਕੀ ਆ। ਤੇਲੀ ਹੁੰਦੇ ਆ ਇੱਕੋ ਫਸਲ ਲਾਉਣ ਵਾਲੀ ਉਸ ਟਾਈਮ, ਤੇ ਫਿਰ ਉਹ ਤਿਲਾਂ ਦਾ ਜਿਹੜਾ ਹਾਲ ਹੋਇਆ ਆ ਉਹ ਵੀ ਤੁਹਾਡੇ ਸਾਹਮਣੇ ਆ। ਤੇ ਅਗਰ ਇਹ ਲਾਈਏ ਨਾ, ਤੇ ਇਹ ਅਗਰ ਫਰਵਰੀ ਦੇ ਵਿੱਚ ਜਾਂ ਮਾਰਚ ਦੇ ਵਿੱਚ ਵਿਹਲੀ ਹੁੰਦੀ ਆ ਸ਼ੁਰੂ ਦੇ ਵਿੱਚ ਹੈ, ਤੇ ਇਹਦੇ ਵਿੱਚ ਜਿਹੜੀ ਆ ਉਹ ਨਰਮਾ ਵੀ ਲੱਗ ਸਕਦਾ ਆ, ਕਪਾਹ, ਤੇ ਇਹ ਅੱਗੇ ਤੇ ਤਿਲ ਵੀ ਆ ਸਕਦੇ। ਇਹ ਫਾਇਦੇ ਇਹਦਾ ਜੀ ਵੇਲਾ ਕਟਾਈ ਦਾ ਬੜਾ ਚੰਗਾ ਹੈਗਾ। ਅੱਛਾ ਰਾਣਾ ਸਾਹਿਬ, ਇਹ ਕਿੱਲੇ ਦੇ ਵਿੱਚ ਜਿਹੜਾ ਬੀਜ ਆ, 1 ਕਿੱਲੇ ਚ ਕਿੰਨਾ ਬੀਜ ਪੈਂਦਾ? ਬੀਜ ਜੀ ਇਹਦਾ ਇਹ ਆ ਕਿ ਇਹਦੇ ਜਿਹੜਾ ਕਾਸ਼ਤ ਦਾ ਤਰੀਕਾ ਨਾ, ਉਹਦੇ ਤੋਂ ਹੀ ਰਿਲੇਟਡ ਬੀਜ ਦਾ ਹੈ ਕਿ ਬੀਜ ਕਿਤਨਾ ਪਏਗਾ। ਅਗਰ ਤੁਸੀਂ ਇਹਨੂੰ ਜ਼ਮੀਨ ਤਿਆਰ ਕਰਕੇ ਤੇ ਛੱਟਾ ਮਾਰਦੇ ਆ ਨਾ, ਤੇ ਬਾਅਦ ਵਿੱਚ ਖੇਲਾਂ ਕੱਢ ਦਿੰਦੇ ਆ, ਫਿਰ ਤੁਹਾਡਾ 5 ਤੋਂ 6 ਕਿਲੋ ਬੀਜ ਜਿਹੜਾ ਵਾ ਨਾ ਲੱਗੇਗਾ। ਦੂਸਰਾ ਤਰੀਕਾ ਜਿਹੜਾ ਵਾ ਨਾ ਉਹ ਹੈ ਕਿ ਤੁਸੀਂ ਖੇਲਾਂ ਦੇ ਨਾ ਖੇਲਾਂ ਕੱਢ ਲਓ ਤੇ ਬਾਅਦ ਚ ਉਹਦੇ ਉੱਪਰ ਛੱਟਾ ਦੇ ਦਿਓ, ਉਹਦੇ ਤੋਂ 2 ਤੋਂ 3 ਕਿਲੋ ਯਾਨੀ ਕਿ ਬੀਜ ਜਿਹੜਾ ਵਾ ਨਾ ਲੱਗੇਗਾ। ਅਗਰ ਤੁਸੀਂ ਚੋਪਿਆਂ ਵਾਲੇ ਹਿਸਾਬ ਚ ਲਗਾਓ ਤੇ ਫਿਰ 2 ਕਿਲੋ ਤੋਂ ਜਿਹੜਾ ਵਾ ਨਾ ਕਾਮੀ ਬੀਜ ਲੱਗੇਗਾ। ਇਹਦੇ ਚ ਇੱਕ ਤੀਸਰਾ ਤਰੀਕਾ ਕਾਸ਼ਤ ਇਹ ਆ ਚਟਾਲੇ ਵਾਲਾ, ਕਿ ਉਹਦੇ ਚ ਤੁਸੀਂ ਪਾਣੀ ਲਾਓ, 4 ਇੰਚ ਪਾਣੀ ਖੜਾ ਕਰਕੇ, ਜਦੋਂ 2 ਇੰਚ ਪਾਣੀ ਰਹਿ ਜੇ ਨਾ ਉਦੋਂ ਛੱਟਾ ਦੇ ਦਿਓ ਹੈ। ਜੇ ਹਵਾ ਚੱਲਦੀ ਹੋਵੇ ਤੇ ਫਿਰ ਉਹ ਪਾਣੀ ਨੂੰ ਹੋਰ 2 ਇੰਚ ਤੋਂ ਹੋਰ ਨੀਚੇ ਕਰ ਲਓ, ਕੋਈ ਇੰਚ ਹੋਵੇ ਤਾਂ ਕਿ ਬੀਜ ਇਕੱਠਾ ਨਾ ਹੋਵੇ, ਤੇ ਉਹਦੇ ਚ ਵੀ ਕੋਈ 5 ਕਿਲੋ ਦਾ ਛੱਟਾ ਤੁਸੀਂ ਨਾ ਜਿਹੜਾ ਵਾ ਦੇਣਾ। ਠੀਕ ਹੋ ਗਿਆ। ਤੇ ਉਹ ਇੰਜਾ ਵੀ ਉਹਦੇ ਚ ਜ਼ਿਆਦਾ ਤਾਂ ਦੇਣਾ ਆ, ਜਿਹੜੀ ਵੱਟਾਂ ਕੱਢਣੀਆਂ ਛੱਟਾ ਦੇ ਕੇ ਵੀ ਬੀਜ ਨਹੀਂ ਵੀ ਨੀਚੇ ਚੱਲ ਜਾਂਦਾ ਨਾ ਜੀ, ਬਹੁਤ ਬਰੀਕ ਜਿਹਾ ਬੀਜ ਆ, ਬਹੁਤ ਬਰੀਕ ਜਿਹਾ ਬੀਜ ਹੁੰਦਾ ਹੈ। ਅੱਛਾ ਰਾਣਾ ਸਾਹਿਬ, ਦੂਜਾ ਮਸਲਾ ਜਿਹੜਾ ਜ਼ਿਮੀਂਦਾਰ ਨੂੰ ਆਉਂਦਾ, ਇਹਦੇ ਤੇ ਬਿਮਾਰੀਆਂ ਕਿਹੜੀ ਆਉਂਦੀਆਂ? ਇਹਦੇ ਤੇ ਜੀ ਅਸੀਂ ਤਾਂ ਪਿਛਲੀ ਦਫਾ ਲਾ ਕੇ ਦੇਖਿਆ, ਹੋਰ ਵੀ ਦੋਸਤਾਂ ਕੋਲੋਂ ਵੀ ਪਤਾ ਕੀਤਾ ਵਾ, ਇਹਨੂੰ ਬਿਮਾਰੀ ਕੋਈ ਨਹੀਂ। ਅਲਬੱਤਾ ਇੱਕ ਦੋਸਤ ਇਹ ਕਹਿ ਰਹੇ ਸੀ, ਕਹਿੰਦੇ ਕਿ ਜੇ ਕੋਰਾ ਜਿਹੜਾ ਵਾ ਨਾ ਕੋਰਾ ਨਹੀਂ ਬਲਕਿ ਬਾਰਿਸ਼, ਕੋਰੇ ਚ ਤਾਂ ਬਹੁਤ ਫੈਲਦਾ, ਉਹਨੇ ਕਿਹਾ ਬਾਰਿਸ਼ ਜ਼ਿਆਦਾ ਜਿਹੜੀ ਹੈ ਨਾ ਉਹ ਇਹਨੂੰ ਨੁਕਸਾਨ, ਇਹਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ। ਉਹ ਮੈਂ ਕਿਹਾ ਨਹੀਂ, ਸਾਡਾ ਤਾਂ ਬਹੁਤ ਅੱਛਾ ਹੋਇਆ ਇਹ। ਹੁਣ ਹਾਲਾਂਕਿ ਇਹਦੀ ਪੈਦਾਵਾਰ ਦੇ ਤੇ ਜਦੋਂ ਗੱਲ ਕਰਾਂਗੇ ਤੁਹਾਨੂੰ ਡਿਟੇਲ ਨਾਲ ਦੱਸਾਂਗੇ, ਤੇ ਸਾਡਾ ਤਾਂ ਬਹੁਤ ਯਾਨੀ ਕਿ ਜਿਹੜਾ ਵਾ ਨਾ ਬਹੁਤ ਅੱਛੇ ਰਿਜ਼ਲਟ ਸੀ। ਉਹ ਤਾਂ ਲੋਕਾਂ ਨੇ ਕਹਿਣਾ ਤੁਸੀਂ ਝੂਠ ਬੋਲ ਰਹੇ ਹੋ, ਇਸ ਕਰਕੇ ਮੈਂ ਉਹ ਦੱਸਣਾ ਨਹੀਂ। ਹਾਂ ਨਹੀਂ, ਫਿਰ ਵੀ ਚਲੋ ਦੱਸ ਦਾਂਗੇ, ਜੇ ਕਿਸੇ ਨੇ ਯਕੀਨ ਕਰਨਾ ਹੋਇਆ ਕਰ ਲੂਗਾ, ਨਹੀਂ ਤੇ ਨਾ ਸਹੀ, ਉਹਦੀ ਮਰਜ਼ੀ ਦੀ ਗੱਲ ਹੈਗੀ ਆ, ਕਿਉਂ ਜੀ? ਹਾਂ ਬਿਲਕੁਲ। ਅੱਛਾ ਰਾਣਾ ਸਾਹਿਬ, ਇਹਦੇ ਵਿੱਚ ਦੇਖੋ ਕੋਈ ਵੀ ਆਪਾਂ ਫਸਲ ਕੱਢਦੇ ਆ, ਉਹਦੇ ਵਿੱਚ ਸਾਰੀ ਗੱਲ ਆ ਜੜੀ ਬੂਟੀਆਂ, ਗੰਦ ਬਲਾਵਾਂ ਤਾਂ ਉਗਦੀਆਂ, ਇਹਨਾਂ ਨੂੰ ਕੋਈ ਮਾਰਨ ਦਾ ਕੋਈ ਤਰੀਕਾ, ਕੋਈ ਗੱਲਬਾਤ? ਦੇਖੋ ਜੀ, ਜਿਹੜੀ ਕਿਉਂਕਿ ਇਹਦਾ ਪੱਤਾ ਵਾ ਚੌੜਾ, ਨੁਕੇਲੇ ਵਾਲੀ ਤੁਸੀਂ ਜੜੀ ਬੂਟੀ ਮਾਰਨੀ ਆ, ਉਹਦੀ ਸਪਰੇਅ ਤੇ ਜਿਹੜੇ ਚੌੜੇ ਵਾਲੀ ਆ ਉਹ ਤਾਂ ਫਿਰ ਪੱਟਣੀ ਪੈਗੀ। ਹਾਂ ਲਓ ਜੀ, ਜਿਹੜਾ ਨਾ ਨੁਕੀਲਾ ਪੱਤਾ, ਜਿੱਦਾਂ ਆਪਾਂ ਆਪਣਾ ਕੀ ਕਹਿੰਦੇ ਆ ਇਹਨੂੰ, ਤਿਲਾਂ ਦੇ ਉੱਤੇ, ਉਹਦੇ 'ਚ ਜਿਹੜਾ ਨੁਕੀਲਾ ਪੱਤਾ ਆ ਉਹਦੇ ਉੱਤੇ ਜਿੱਦਾਂ ਸਪਰੇਅ ਕਰਦੇ ਆ ਨਾ, ਉਹਦੇ ਤਾਂ ਉਹ ਹੋ ਜੂਗੀ, ਉਹ ਸਪਰੇਅ ਕੰਮ ਦੇ ਜੂਗੀ। ਲੇਕਿਨ ਜਿਹੜਾ ਚੌੜਾ ਪੱਤਾ ਆ ਨਾ, ਆ ਤਾਂਦਲਾ ਵਗੈਰਾ ਤੇ ਆ ਜਿਹੜਾ ਮਿਲਦਾ ਜੁਲਦਾ ਆਪਣਾ ਚਿੱਬੜ ਦੀਆਂ ਜਿਹੜੀ ਵੇਲਾਂ ਬੁੱਲਾਂ ਹੁੰਦੀਆਂ, ਇਹਦਾ ਜਿਹੜਾ ਆ ਨਾ ਜੀ, ਇਹ ਤੁਹਾਨੂੰ ਇਹਦੀ ਪਟਾਈ ਕਰਾਉਣੀ ਪੈਣੀ ਆ, ਪੱਟਣਾ ਪੈਣਾ ਇਹ ਗੱਲ। ਅੱਛਾ ਰਾਣਾ ਸਾਹਿਬ, ਇਹ ਵਾਈ ਆ 3 ਮਹੀਨਿਆਂ ਦੀ, ਇਹਦੀ ਜਿਹੜੀ ਆ ਪੈਦਾਵਾਰ ਆ ਵੀ ਇਹ ਐਕਚੁਅਲ ਜਿਹੜੀ ਆ ਉਹ ਕਿੰਨਾ ਇਹ 1 ਕਿੱਲੇ ਦੇ ਵਿੱਚੋਂ ਇਹ ਨਿਕਲ ਆਂਦਾ? ਇਹਦਾ ਜੀ ਪੈਦਾਵਾਰ ਦਾ ਜਿਹੜਾ ਨਾ, ਜ਼ਿਆਦਾਤਰ ਲੋਕ ਇਹ ਕਹਿੰਦੇ ਆ ਕਿ ਜਿਹੜੇ ਜ਼ਿਮੀਂਦਾਰਾਂ ਕੋਲ ਪੁੱਛਿਆ ਨਾ, ਉਹ ਕਹਿੰਦੇ 5 ਤੋਂ 10 ਮਣ ਇਹਦੀ ਨਾ ਹੈ ਆ। 1-2 ਜ਼ਿਮੀਂਦਾਰਾਂ ਦਾ ਇਹ ਸੀ ਕਿ ਇਹ 11 ਤੋਂ 12 ਮਣ ਹੈ ਆ। ਅਸੀਂ ਪਿਛਲੇ ਸਾਲ ਨਾ ਇੱਕ ਸਿਆੜ ਲਾਇਆ ਸੀ, ਉਹ ਸਿਆੜ ਚੋਂ ਨਾ ਕੋਈ ਇਹ 15 ਕਿਲੋ ਜਿਹੜਾ ਵਾ ਨਾ ਨਿਕਲਿਆ। ਅਗਰ ਇਹ 10 ਕਿਲੋ ਵੀ ਨਿਕਲੇ ਨਾ, ਤੇ ਫਿਰ ਵੀ ਤਕਰੀਬਨ ਇਹ 20 ਮਣ, ਕਿਉਂਕਿ 85-90 ਸਿਆੜ ਹੁੰਦੇ ਆ, ਇਹਦਾ ਪੋਟੈਂਸ਼ੀਅਲ ਆ ਨਾ ਜਿਹੜਾ, ਇਹ 20 ਮਣ
ਤੱਕ ਦਾ ਹੈ। ਜਿਸ ਤਰ੍ਹਾਂ ਕਣਕ ਆ ਨਾ, ਕਣਕ 40-50 ਨਿਕਲਦੀ ਆ, ਲੇਕਿਨ ਉਹ ਸਾਡਾ ਕਜ਼ਨ ਅਕਰਮ ਭੁੱਟੋ ਆ, ਉਹਦੀ ਕਣਕ ਜਿਹੜੀ 80-80 ਮਣ ਵੀ ਨਿਕਲਦੀ ਆ, ਕਿਉਂਕਿ ਉਹ 25 ਅਕਤੂਬਰ ਤੋਂ 5 ਨਵੰਬਰ ਦੇ ਦਰਮਿਆਨ ਚ ਲਾਂਦਾ। ਤੇ ਇੱਕ ਦਫਾ ਸਾਡੀ ਵੀ ਕਣਕ ਜਿਹੜੀ ਹੈ ਨਾ 70 ਮਣ ਤੋਂ ਉੱਪਰ ਨਿਕਲੀ ਸੀ ਉਹਦੇ ਵਾਲੇ ਫਾਰਮੂਲੇ ਦੀ। ਕਿਉਂਕਿ ਇੱਕ ਫਸਲ ਦਾ ਪੋਟੈਂਸ਼ੀਅਲ ਹੁੰਦਾ, ਇੱਕ ਹੁੰਦੀ ਆ ਔਸਤ। ਇਹਦੀ ਔਸਤ ਜਿਹੜੀ ਆ ਨਾ 5 ਤੋਂ ਲੈ ਕੇ 12 ਕੁ ਮਣ ਦੀ ਆ ਹੈ, ਲੇਕਿਨ ਇਸ ਫਸਲ ਦਾ ਪੋਟੈਂਸ਼ੀਅਲ ਆ ਨਾ ਜਿਹੜਾ ਇਹ 20 ਮਣ ਹੈ। ਲੇਕਿਨ ਸਾਨੂੰ ਇੱਕ ਹੋਰ ਮਸਲੇ ਦਾ ਸਾਹਮਣਾ, ਸਾਡਾ ਉਹ ਵੱਧ ਇੰਨਾ ਗਿਆ ਸੀ ਵੀ ਸਾਨੂੰ ਉਹਨੂੰ ਨਾ ਸਪੋਰਟ ਲਾਣੀ ਪੈ ਸੀ ਸਾਈਡ ਤੇ ਨਾ। ਅਸੀਂ ਉਹ ਡੋਰੀ ਜੀ ਲਾਈ ਤੇ ਉਹਦੇ ਨਾਲ ਡੰਡੇ ਲਾਏ ਹੈ, ਤੇ ਉਹਦੇ ਨਾਲ ਇਸ ਕਰਕੇ ਵੀ ਪੈਦਾਵਾਰ ਦਾ ਵੀ ਇੰਨਾ ਕਿੱਲੇ 'ਚ ਤਾਂ ਬੰਦਾ ਉਹ ਹਿਸਾਬ ਨਹੀਂ ਕਰਦਾ ਹੈ। ਹਾਂ ਨਹੀਂ, ਤੁਹਾਡੇ ਵਾਲੀ ਗੱਲ ਜਿਹੜੀ 20 ਮਣ ਵਾਲੀ ਉਹ ਤਾਂ ਹੀ ਤਾਂ ਕਰਾਂ ਵੀ ਉਹ ਝੂਠ ਲੱਗਦੀ ਹੈ। ਲੇਕਿਨ ਰਾਣਾ ਸਾਹਿਬ ਦਾ ਜੀ ਆ ਘਰ ਦਾ ਹੀ ਪਿਆ ਜਿਹੜਾ ਅਸੀਂ ਲਿਆਂਦਾ, ਇਹ 7 ਕਿਲੋ ਨਾ ਜੀ ਇੱਕ ਖੇਲ ਦੇ ਉੱਤੋਂ ਇਹ ਹੋਇਆ ਆ। ਇਸ ਗੱਲ ਦਾ ਤਾਂ ਮੈਂ ਵੀ ਗਵਾਹ ਹੈਗਾ। ਤੇ ਰਾਣਾ ਸਾਹਿਬ ਵੈਸੇ ਵੀ ਗਲਤ ਗੱਲ 15 ਕਿਲੋ ਜਿਹੜਾ ਵਾ ਨਾ, ਇਹ 7 ਕਿਲੋ ਦੁਹਾੜੇ ਵਾਲੀ ਖੇਲ, ਹਾਂ ਦੁਹਾੜੇ ਵਾਲੀ ਖੇਲ ਤੋਂ 7 ਕਿਲੋ, ਉਹ 2 ਖੇੜਾਂ ਦਾ ਯਾਨੀ ਕਿ ਕਿੱਲੇ ਦੀ ਖੇੜਾਂ ਜਿਹੜੀਆਂ ਵਾ ਨਾ ਉਹ 15 ਕਿਲੋ ਬਣਦਾ। ਤੇ ਫਿਰ ਇੱਕ ਇਹਦਾ ਇਹ ਸੀ ਵੀ ਇਹ ਅਸੀਂ ਨਾ ਵੇਚਿਆ ਬੂਚਾ ਕੋਈ ਨਹੀਂ, ਇਹਦਾ ਰੇਟ ਇਹਦਾ ਜਿਹੜਾ ਵਾ ਨਾ, ਇਹ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਵੀ 40,000 ਰੁਪਏ ਮਣ, ਇਹ ਪਰਚੂਨ 'ਚ ਜਿਹੜਾ ਵਾ ਨਾ, ਇਹ ਪਰਚੂਨ 'ਚ 1500-1600 ਤੱਕ ਕਿਲੋ ਵੀ ਵਿਕਦਾ ਵਾ ਉਹ। ਲੇਕਿਨ ਮੈਂ ਤਾਂ ਇਹ ਕੁਛ ਬਲਕਿ ਅਸੀਂ ਆਪਣੇ ਅੱਧ ਵਾਲੇ ਬੰਦੇ ਕੋਲੋਂ ਲਵਾਇਆ ਸੀ, ਲੇਕਿਨ ਉਹਨੇ ਵੀ ਥੋੜਾ ਜਿਹਾ, ਮੈਂ ਉਹਦੇ ਕੋਲੋਂ ਵੀ ਖਰੀਦ ਲਿਆ ਸੀ, ਕੁਛ ਦੋਸਤਾਂ ਨੂੰ ਗਿਫਟ ਕੀਤਾ, ਕੋਈ 5-6 ਕਿਲੋ ਅਸੀਂ ਆਪ ਹੀ ਖਾ ਗਏ। ਅੱਛਾ ਰਾਣਾ ਸਾਹਿਬ, ਇਹਦਾ ਜਿਹੜਾ ਤੁਸੀਂ ਰੇਟ ਵੀ ਦੱਸਦਾ ਵੀ ਤਕਰੀਬਨ 40 ਤੋਂ 50,000 ਰੁਪਏ ਇਹਦੇ ਦਰਮਿਆਨ ਦੀ ਮਾਰਕੀਟ 40 ਤੋਂ ਉੱਪਰ ਹੀ ਆ, 40 ਤੋਂ ਉੱਪਰ ਹੀ ਆ। ਅੱਛਾ, ਇਹਨੂੰ ਜਿਹੜਾ ਆ ਇਹ ਪਾਣੀ ਕਿੰਨੇ ਲੈਂਦਾ ਜੀ? ਪਾਣੀ ਜੀ ਜਿਹੜੇ ਕਈ ਬਰਾਨੀ ਇਲਾਕਿਆਂ 'ਚ ਤਾਂ ਅਗਰ ਇੱਕ ਦੀ ਬਾਰਿਸ਼ ਪੈ ਜੇ ਨਾ, ਤੇ ਜਿਹੜਾ ਆਮ ਨੀਚੇ ਲੱਗਾ ਉਹਨੂੰ ਉਹੀ ਕਾਫੀ ਆ। ਅੱਛਾ, ਤੇ ਜਿਹੜਾ ਹੈ ਵੱਟਾਂ ਤੇ ਲੱਗਿਆ ਹੈ, ਇਹਨੂੰ ਬਸ 2.5 ਪਾਣੀ, ਹਲਕੇ ਪਾਣੀ ਲਾਣੇ ਚਾਹੀਦੇ ਆ, ਪਾਣੀ ਬਹੁਤੇ ਭਰਵੇਂ ਨਹੀਂ ਲਾਣੇ ਚਾਹੀਦੇ। ਕਿਉਂਕਿ ਅਗਰ ਇਹਨੂੰ ਜ਼ਿਆਦਾ ਭਰਵਾਂ ਪਾਣੀ ਲਾਓਗੇ ਨਾ, ਫਿਰ ਇਹਦੇ ਤੇ ਅਟੈਕ ਹੈ ਕਿ ਫੰਗਸ ਜਿਹਦਾ ਹੋ ਜਾਏਗਾ ਚੜਸੌ ਦਾ। ਤੇ ਇਸ ਕਰਕੇ ਪਾਣੀ ਇਹਨੂੰ ਹਲਕੇ ਲਾਣੇ ਚਾਹੀਦੇ ਆ, ਬਸ 2.5 ਪਾਣੀ ਜਿਹੜਾ ਵਾ। ਤੇ ਕਹਿੰਦੇ ਆ ਵੀ ਜੇ ਕੋਈ ਮਾੜੀ ਜ਼ਮੀਨ ਆ ਉਹਦੇ ਵਿੱਚ ਤਾਂ ਇਹ ਲਾਜ਼ਮੀ ਲਾਣਾ ਚਾਹੀਦਾ। ਹਾਂ, ਇਹ ਮਾੜੀ ਵਾਲਾ ਵੀ ਜਿਹੜਾ ਇੱਕ ਹੋਰ ਦੋਸਤ ਨੇ ਲਾਇਆ ਸੀ, ਉਹ ਐਵੇਂ 6-4 ਦੀ ਜ਼ਮੀਨ ਸੀ, ਉੱਥੇ ਵੀ ਠੀਕ ਹੋ ਗਿਆ ਸੀ। ਕਹਿੰਦੇ 5 ਮਣ ਉੱਥੇ ਵੀ ਆ ਗਈ ਸੀ। ਹਾਂ, ਉੱਥੇ ਵੀ 5 ਮਣ ਵਾਲਾ। ਹਾਂਜੀ, ਵੀ ਯਾਨੀ ਰੇਤਲੀ ਜ਼ਮੀਨ ਆ ਨਾ, ਜਿਹੜੀ ਜ਼ਮੀਨ ਅਸੀਂ ਨਕਾਰਾ ਸਮਝਦੇ ਆ, ਇਹ ਉਹਦੇ ਵਿੱਚ ਵੀ ਤੁਹਾਨੂੰ ਰੁਪਈਆ 1.5-2 ਲੱਖ ਰੁਪਈਆ ਦਿੰਦਾ। ਰਾਣਾ ਸਾਹਿਬ, ਇਹਦੇ ਵਾਸਤੇ ਖਾਦਾਂ ਕਿਹੜੀਆਂ? ਖਾਦ ਇਹਦੀ ਹੈ ਜੀ, ਜਦੋਂ ਬਜਾਂਦ ਕਰੋ ਨਾ, ਮੈਂ ਤਾਂ ਵੈਸੇ ਹੁਣ ਆਰਗੈਨਿਕ ਦੇ ਦੁਆਲੇ ਹੋਏ ਆ। ਅਸੀਂ ਤਾਂ ਪਿਛਲੀ ਏਰੀ ਨੂੰ ਖਾਦ ਖੂਦ ਕੋਈ ਨਹੀਂ ਪਾਈ ਸੀ, ਅਸੀਂ ਤਾਂ ਰੂੜੀ ਪਾਈ ਸੀ। ਤੇ ਸਵਾਹ ਵੈਸੇ ਨਾਲ ਲਸਣ ਲੱਗਾ ਹੋਇਆ ਸੀ, ਉਹਦੇ ਤੇ ਪੈਂਦੀ ਰਹਿੰਦੀ ਸੀ, ਉਹਦਾ ਅਸਰ ਇਹਦੇ ਤੇ ਵੀ ਹੈ ਸੀ। ਤੇ ਵੈਸੇ ਕਿੱਲੇ 'ਚ ਨਾ, ਜਿਹੜੇ ਕਿੱਲਿਆਂ ਵਾਲੇ ਹਿਸਾਬ 'ਚ ਲਾਉਂਦੇ ਆ, ਉਹ ਕਹਿੰਦੇ 1 ਬੋਰੀ DAP ਦੀ ਦੋਸਤ ਦੱਸਦੇ ਆ ਵੀ 1 ਬੋਰੀ DAP ਦੀ ਜਿਹੜੀ ਹੈ ਨਾ ਇਹਦੇ ਲਈ ਕਾਫੀ ਹੈ। ਤੇ ਨਾਈਟ੍ਰੋਜਨ? ਨਹੀਂ, ਨਾਈਟ੍ਰੋਜਨ ਦੀ ਇਹਨੂੰ ਕੋਈ ਨਹੀਂ। ਪੋਟਾਸ਼ ਪਾਣੀ ਚਾਹੀਦੀ ਆ ਥੋੜੀ? ਹਾਂ, ਪੋਟਾਸ਼ ਦਾ ਥੋੜੀ ਜੀ ਯਾਨੀ ਕਿ ਜਿਹੜਾ ਵਜ਼ਨ ਯਾਨੀ ਕਿ ਕਰਕੇ ਨਾ, ਲੇਕਿਨ ਉਹ ਜ਼ਿਆਦਾਤਰ ਹਲੇ ਲੋਕ ਜਿਹੜੇ ਲਾ ਰਹੇ ਨਾ, ਉਹ ਸ਼ੌਕੀਆ, ਉਹ ਬਹੁਤ ਜ਼ਿਆਦਾ ਖਾਦਾਂ ਨਹੀਂ ਪਾਉਂਦੇ ਹੈ। ਤੇ ਇਹ ਕਣਕ ਦੇ ਮੁਕਾਬਲੇ 'ਚ ਜੇ ਅਸੀਂ ਇਹਦੀ ਆਮਦਨੀ ਦਾ ਉਹ ਕਰੀਏ, ਕਣਕ ਦੀ, ਤੇ ਇਹਦੀ ਆਮਦਨੀ ਇਹਦੀ ਘੱਟ ਆ ਵੱਧ ਆ, ਉਹਦੇ ਬਰਾਬਰ ਆ, ਕਿੱਦਾਂ ਦੀ? ਦੇਖੋ ਜੀ, ਅਗਰ ਇਹ ਕਮ ਤੋਂ ਕਮ 5 ਮਣ ਵੀ ਨਿਕਲੇ ਨਾ, ਤੇ 40,000 ਦਾ ਇਹਦਾ ਰੇਟ ਆ। ਇਹ 2 ਲੱਖ ਰੁਪਏ ਦੀ ਫਸਲ ਆ ਹੁਣ ਅੱਜ ਦੀ ਡੇਟ 'ਚ। ਤੇ ਕਣਕ ਜਿਹੜੀ ਆ ਨਾ, ਸਾਡਾ 2500 ਰੁਪਏ ਦਾ ਰੇਟ ਆ। 40 ਮਣ ਕਣਕ ਨਿਕਲੇ ਨਾ ਤੇ 1 ਲੱਖ ਰੁਪਏ ਦੀ ਆ। ਤੇ ਅਗਰ ਜੇ ਬਹੁਤ ਛਾਲ ਮਾਰੀ ਕਣਕ ਤੇ ਵੀ 4000 ਤੇ ਹੋ ਜੇ, ਤੇ 40 ਮਣ ਵਾਲੇ ਹਿਸਾਬ ਚ ਫਿਰ 160 ਦੀ ਆ। ਇਹ ਹੈ, ਲੇਕਿਨ ਉਹ ਇਹਦੇ ਚ ਇੱਕ ਚੀਜ਼ ਹੋਰ ਗੱਲ ਜਿਹੜੀ ਉਹ ਫਿਰ ਮੈਂ ਸਭ ਤੋਂ ਆਖਰ ਚ ਕਰਾਂਗਾ ਫਾਇਦਿਆਂ ਚ, ਵੀ ਇਹਦੀ ਕੰਜ਼ੰਪਸ਼ਨ ਵੱਧ ਸਕਦੀ ਆ। ਤੇ ਇਹਦਾ ਕਣਕ ਤੋਂ ਜੇ ਅਗਰ 10 ਮਣ ਨਿਕਲਦਾ ਵਾ, ਫਿਰ ਤਾਂ 4 ਲੱਖ ਦਾ ਵਾ, ਫਿਰ ਤਾਂ ਕਣਕ ਇਹਨੂੰ ਰਲ ਹੀ ਨਹੀਂ ਸਕਦਾ। ਅਸੀਂ ਨਹੀਂ ਕਹਿੰਦੇ ਬਹਰਹਾਲ ਵੀ ਇਹ 4 ਲੱਖ ਦਾ, ਅਸੀਂ ਕਹਿੰਦੇ ਆ ਵੀ ਇਹ 5-6 ਮਣ ਵੀ ਨਿਕਲੇ ਨਾ, ਤਾਂ ਵੀ ਜਿਹੜਾ 2 ਲੱਖ ਰੁਪਏ ਦਾ ਹੈਗਾ ਆ। ਖਰਚੇ ਦੇ ਹਿਸਾਬ ਨਾਲ ਦੇਖੀਏ ਨਾ, ਇਹਦਾ ਖਰਚਾ ਵੀ ਉਹਦੇ ਨਾਲੋਂ ਘੱਟ ਆ। ਅਸੀਂ ਆਮਦਨੀ ਦੇਖਣੀ ਆ ਕਣਕ ਦੇ ਉੱਤੇ। ਇਹ ਫਸਲ ਹੈਗੀ ਆ, ਦੇਖੋ ਤੁਸੀਂ, ਇਹ ਟਾਈਮ ਨਾਲ ਵਿਹਲੀ ਵੀ ਜ਼ਮੀਨ ਕਰ ਦਿੰਦੀ ਆ, ਤੇ ਇਹਦਾ ਘੱਟ ਵੇਲੇ ਦੇ ਵਿੱਚ ਤਿਆਰ ਹੋਣ ਵਾਲੀ ਬੜੀ ਚੰਗੀ ਫਸਲ ਆ। ਅਸੀਂ ਇਹ ਨਹੀਂ ਕਹਿੰਦੇ, ਪਹਿਲੇ ਵੀ ਮੈਂ ਵੀਡੀਓ ਦੇ ਵਿੱਚ ਇਹੀ ਗੱਲ ਕੀਤੀ ਹੈ ਵੀ ਤੁਸੀਂ ਇਹ ਕਿੱਲਿਆਂ ਮੂੰਹ ਹੀ ਲਾ ਦਿਓ। ਅਸੀਂ ਤਾਂ ਇਹ ਗੱਲ ਕਰਦੇ ਹਾਂ ਵੀ ਥੋੜਾ ਥੋੜਾ ਲਾਓ, ਥੋੜੇ ਜਿਹੇ ਇਹ ਲਾ ਲਓ, ਕੋਈ ਥੋੜੇ ਜਿਹੇ ਆਪਣਾ ਕੀ ਕਹਿੰਦੇ ਉਹਨੂੰ, ਕੋਈ ਸੌਂਫ ਲਾ ਲਓ, ਆ ਦੂਜੇ ਅਸੀਂ ਇਹ ਗੱਲ ਕੀਤੀ ਸੀ ਸੋਇਆਬੀਨ, ਕੋਈ ਥੋੜਾ ਜਿਹਾ ਇਹਨਾਂ ਨੂੰ 2-2 ਕਨਾਲਾਂ ਦੁਹਾੜਾ ਕਰਕੇ, ਜਿੰਨੀ ਕੁ ਤੁਹਾਡੀ ਰਕਬਾ ਹੈਗਾ
ਉਹਦੇ ਹਿਸਾਬ ਨਾਲ ਇਹਨੂੰ ਕਨਾਲ ਲਾ ਲਓ, ਲੇਕਿਨ ਇਹ ਥੋੜਾ ਥੋੜਾ ਲਾਓ। ਇਹ ਸਾਡੀ ਮੁਲਕੀ ਜ਼ਰੂਰਤ ਵੀ ਆ, ਸਾਡੀ ਆਪਣੀ ਜ਼ਰੂਰਤ ਵੀ ਹੈ। ਇਹ ਅਸੀਂ ਜਦੋਂ ਮੁੱਲ ਲੈਣ ਜਾਂਦੇ ਆ 1800 2000 ਰੁਪਏ ਦੇ ਹਿਸਾਬ ਨਾਲ ਮਿਲਦਾ, ਇੰਨਾ ਕੁ ਦਿੰਦੇ ਆ 100 ਰੁਪਏ ਦਾ। ਹਾਂ ਬਿਲਕੁਲ। ਹੁਣ ਕਾਫੀ ਸਾਰੇ ਦੋਸਤ ਨਾ ਜਿਹੜਾ ਇਸਤੇਮਾਲ ਕਰਦੇ ਆ, ਬਲਕਿ ਮੇਰੇ ਇੱਕ ਦੋਸਤ ਡਾਕਟਰ ਹੈ ਆ, ਤੇ ਉਹ ਕਹਿੰਦੇ ਵੀ ਮੈਂ ਬੜੇ ਸਾਲਾਂ ਤੋਂ ਨਾ ਪਹਿਲੇ ਇਸਬਗੋਲ ਦਾ ਛਿਲਕਾ ਯੂਜ਼ ਕਰਦਾ ਸੀ, ਲੇਕਿਨ ਕਹਿੰਦੇ ਹੁਣ ਮੈਂ 2-3 ਸਾਲ ਤੋਂ ਨਾ ਇਹ ਕਰ ਰਿਹਾ ਵਾਂ ਤੇ ਮੈਨੂੰ ਇਹ ਉਸ ਤੋਂ ਬਿਹਤਰ ਇਹਦੇ ਜਿਹੜੇ ਆ ਨਾ ਨਤਾਇਜ ਲੱਗੇ ਆ। ਅੱਛਾ, ਇਹਦੀ ਜਿਸ ਟਾਈਮ ਕਟਾਈ ਹੁੰਦੀ ਹੈ ਰਾਣਾ ਸਾਹਿਬ, ਵੀ ਇਹਦੀ ਕਟਾਈ ਕਰਨ ਦਾ ਤਰੀਕਾ ਕੀ ਆ? ਇਹਨੂੰ ਗੁਹਾਣਾ ਆ, ਇਹਨੂੰ ਕੁੱਟਣਾ ਆ, ਇਹਨੂੰ ਫੰਡਣਾ ਆ? ਜੇ ਤਾਂ ਹੈ ਨਾ ਥੋੜਾ ਜਿਹਾ ਫਿਰ ਤਾਂ ਇਸ ਤਰ੍ਹਾਂ ਹੀ ਕੁੱਟਣਾ, ਲੇਕਿਨ ਜਦੋਂ ਜ਼ਿਆਦਾ ਵਾ ਫਿਰ ਇਹ ਜਿਹੜਾ ਨਾ ਫਿਰ ਇਹਦੀ ਥ੍ਰੈਸ਼ਰਾਂ ਦੇ ਉਹ ਛਾਨਣਾ ਜਿਹੜਾ ਵਾ ਨਾ ਉਹ ਲਾਉਂਦੇ ਆ ਅਲੱਗ ਤੋਂ, ਤੇ ਥ੍ਰੈਸ਼ਰ ਨਾ ਹੁੰਦਾ। ਫਿਰ ਉਸ ਤੋਂ ਬਾਅਦ ਅਗਲੀ ਜਿਹੜੀ ਚੀਜ਼ ਦੀ ਹੈ ਨਾ ਉਹ ਹੈ ਕਿ ਬਹੁਤ ਸਾਰੇ ਬੰਦੇ ਇਹਨਾਂ ਇਤਰਾਜ਼ ਇਹਦੇ ਤੇ ਵੀ ਕਰਨਗੇ ਜੀ ਇਹ ਵਿਕਦਾ ਕਿੱਥੇ ਆ। ਇਹ ਲਾਹੌਰ ਅਕਬਰੀ ਮੰਡੀ ਆ। ਹੁਣ ਸਾਡੇ ਇੱਕ ਜਾਣਨ ਵਾਲੇ ਬੰਦੇ ਉਹਨਾਂ ਨੇ ਲਈਏ ਲਾਇਆ ਸੀ, ਹਾਂ ਉਹਨਾਂ ਦਾ 3 ਕਿੱਲੇ ਸੀ, 15 ਮਣ ਉਹਨਾਂ ਨੇ ਲਈਏ ਵੇਚਿਆ। ਇੱਕ ਹੋਰ ਦੋਸਤ ਆ ਉਹਨਾਂ ਨੇ ਮਲਤਾਨ ਲਾਇਆ ਸੀ, ਉਹਨਾਂ ਨੇ ਮਲਤਾਨ ਵਾਲੀ ਮੰਡੀ 'ਚ ਯਾਨੀ ਕਿ ਜਿਹੜਾ ਵਾ ਨਾ ਵੇਚਿਆ। ਤੇ ਇਹ 1 ਕਿੱਲੇ ਦਾ ਤਾਂ ਲੋਕਲੀ ਯਾਨੀ ਕਿ ਜਿਹੜਾ ਵਾ ਨਾ ਉਹਦੇ 'ਚ ਵੀ ਵਿਕ ਜਾਂਦਾ। ਗਰਮੀਆਂ 'ਚ ਤੁਸੀਂ ਦੇਖੋ ਨਾ ਆ ਜਿੰਨੇ ਵੀ ਸ਼ਰਬਤਾਂ ਵਾਲੇ ਆ, ਮੈਂ ਸ਼ਰਬਤਾਂ ਵਾਲਿਆਂ ਕੋਲ ਕਈਆਂ ਕੋਲ ਪੁੱਛੇ, ਮੈਂ ਕਿਹਾ ਕਿਸ ਤਰ੍ਹਾਂ? ਉਹ ਕਹਿੰਦੇ ਸਾਨੂੰ 1600 ਤੋਂ 1800 ਰੁਪਏ ਕਿਲੋ ਮਿਲਦਾ ਵਾ। ਤੇ ਅਗਰ ਤੁਸੀਂ ਅੱਛੀ ਮਾਰਕੀਟਿੰਗ ਕਰ ਸਕਦੇ ਆ ਨਾ ਤੇ ਤੁਸੀਂ ਆਨਲਾਈਨ ਵੀ ਵੇਚ ਸਕਦੇ। ਫਿਰ ਆਨਲਾਈਨ ਦਾ ਤਾਂ ਹੁਣ ਅਸੀਂ ਨਹੀਂ ਕਹਿੰਦੇ ਵੀ ਕਿੰਨੇ ਦਾ, ਹਰ ਬੰਦੇ ਦਾ ਆਪਣਾ ਆਪਣਾ ਰੇਟ ਆ। ਤੁਸੀਂ ਦੇਖ ਲਓ ਕਿ 50 ਗ੍ਰਾਮ ਦਾ ਰੇਟ ਕਿੰਨਾ ਵਾ ਆਨਲਾਈਨ ਤੇ। ਅਗਰ ਜੇ ਕੋਈ ਬੰਦਾ ਸ਼ਾਰਪ ਹੈ ਆ, ਆਨਲਾਈਨ ਦਾ ਕੰਮ ਕਰ ਸਕਦਾ ਵਾ, ਉਹ ਆਪਣਾ ਲੇਬਲ ਬਣਾਵੇ, ਆਪਣੀ ਪੈਕਿੰਗ ਕਰੇ ਤੇ ਆਨਲਾਈਨ ਵੇਚੀ ਜੇ। ਇਹ ਤੂੜੀ ਵੀ ਇਹਦੀ ਕਿਸੇ ਕੰਮ ਆਉਂਦੀ? ਹਾਂ, ਤੂੜੀ ਵੀ ਇਸਦੀ ਜਿਹੜਾ ਵਾ ਨਾ ਇਸਤੇਮਾਲ ਦੇਖੋ, ਇੱਕ ਡੰਗਰਾਂ ਦੇ ਤਾਂ ਹਰ ਜਗ੍ਹਾ ਤੇ ਹੀ ਯਾਨੀ ਕਿ ਜਿਹੜਾ ਵਾ ਨਾ ਇਸਤੇਮਾਲ ਜਾਂਦੀ ਹੋਈ ਆ। ਨਹੀਂ, ਇਹਦੀ ਤੂੜੀ ਕਹਿੰਦੇ ਆ ਨਾ ਜਦੋਂ ਥ੍ਰੈਸ਼ਰ ਲਾਉਂਦੇ ਆ ਨਾ ਜੀ, ਕਹਿੰਦੇ ਉਹ ਤੂੜੀ ਉੱਡ ਜਾਂਦੀ ਹੈ ਜੀ, ਉਹਦੇ ਵਾਸਤੇ ਕਹਿੰਦੇ ਇੰਤਜ਼ਾਮ ਕਰਨਾ ਪੈਂਦਾ, ਕੋਈ ਛਾਪਰ ਛੁਪਰ ਲਾਉਣਾ ਪੈਂਦਾ। ਉਹ ਲਾ ਦਿੰਦੇ ਅੱਗੇ ਕਈਆਂ ਦੇ, ਜਿਸ ਤਰ੍ਹਾਂ ਤੂੜੀ ਦੇ ਸਟੋਰੇਜ ਵਾਲਾ ਨਹੀਂ ਹੁੰਦਾ ਹੈ, ਬਰੀਕ ਹੁੰਦੀ ਹੈ ਜ਼ਰਾ, ਤੇ ਉਸ ਤਰ੍ਹਾਂ ਉਹ ਕਰ ਲੈਂਦੇ ਆ। ਲੇਕਿਨ ਉਹ ਬਾਕੀ ਘੁੱਟ ਵੀ ਸਕਦੇ ਆ ਜੀ। ਅਸੀਂ ਤਾਂ ਇਹ ਗੱਲ ਕਰਦੇ, ਅਸੀਂ ਤਾਂ ਕਿੱਲਿਆਂ ਵਾਲੇ ਨਾਲ ਬਾਈ ਗੱਲ ਵੀ ਨਹੀਂ ਕਰ ਰਹੇ, ਅਸੀਂ ਤਾਂ ਗੱਲ ਵੀ ਕਨਾਲਾਂ 2 ਕਨਾਲਾਂ ਵਾਲਿਆਂ ਦੇ ਨਾਲ ਕਰ ਰਹੇ ਹਾਂ, ਵੀ ਕਿਸੇ ਤਰ੍ਹਾਂ ਜਿਹੜਾ ਨਾ ਇਸ ਪਾਸੇ ਨੂੰ ਥੋੜਾ ਥੋੜਾ ਹੀ ਕਰਕੇ ਆਈਏ। ਤੇ ਫਿਰ ਜੇ ਆਰਗੈਨਿਕ ਕੱਲੇ ਨੂੰ ਆਈਏ ਤਾਂ ਹੋਰ ਵੀ ਬੜੀ ਵਾਧੇ ਦੀ ਗੱਲ ਆ, ਉਹ ਸਿਹਤ ਵੀ ਆ ਉਹਦੇ ਵਿੱਚ। ਫਿਰ ਇਹਨੂੰ ਜਾਨਵਰ ਕੋਈ ਨਹੀਂ ਐਡਾ, ਯਾਨੀ ਕਿ ਫਸਲ ਖੜੀ ਨੂੰ ਨੁਕਸਾਨ ਕੋਈ ਨਹੀਂ, ਜਾਨਵਰ ਕੋਈ ਨਹੀਂ ਮੂੰਹ ਮਾਰਦੇ ਹੈ। ਤੇ ਇੱਕ ਤੁਸੀਂ ਤੁਹਾਡਾ ਸਵਾਲ ਜਿਹੜਾ ਵਾ ਨਾ ਵੀ ਇਹਦਾ ਕਟਾਈ ਦਾ ਜਿਹੜਾ ਵਾ ਨਾ, ਤੁਸੀਂ ਉਹ ਤੁਹਾਨੂੰ ਮੈਂ ਦੱਸ ਦਿੱਤਾ ਸੀ, ਇਹ ਮਾਰਚ ਦੇ ਪਹਿਲੇ ਹਫਤੇ 'ਚ ਜਿਹੜਾ ਉਹ ਤਾਂ ਹੋ ਗਈ ਕਟਾਈ ਦੇ, ਉਹਦਾ ਤਾਂ ਕਰ ਲੈਣਾ। ਹਾਂ, ਅੱਛਾ, ਹੁਣ ਮੇਰਾ ਤੁਹਾਡੇ ਨਾਲ ਸਵਾਲ ਇਹ ਹੈਗਾ ਵੀ ਇਹ ਬੰਦਾ ਲਾਵੇ ਕਿਉਂ? ਇਹਦੇ ਫਾਇਦੇ ਕੀ ਆ? ਹਾਂ, ਲਾਵੇ ਇਹ ਅੱਗੇ ਬੰਦੇ ਖਰੀਦਦੇ ਕਿਉਂ? ਦੇਖੋ ਜੀ, ਲਾਵੇ ਕਿਉਂ? ਜਿਹੜਾ ਬੰਦਾ ਲਾਣੇ ਵਾਲਾ ਵਾ ਨਾ ਉਹਨੂੰ ਫਾਇਦਾ ਹੈ ਕਿ ਇਹਦਾ ਰੇਟ ਚੰਗਾ ਵਾ ਤੇ ਉਹਦੇ ਪੈਸੇ ਮਿਲਦੇ ਆ। ਫਿਰ ਉਹਦੇ ਕੋਲੋਂ ਕੌਣ ਖਰੀਦੇ? ਫਿਰ ਇਹਦੇ ਫਾਇਦੇ ਇੰਨੇ ਆ ਨਾ ਕਿ ਉਹ ਸੁਰਮਾ ਵੇਚਣ ਵਾਲੀ ਗੱਲ ਆ ਹੈ ਵੀ ਬਿਮਾਰੀਆਂ ਦੇ ਖਿਲਾਫ ਮਦਾਫਤ ਆ, ਐਂਟੀਆਕਸੀਡੈਂਟ ਆ, ਵਜ਼ਨ ਘੱਟ ਕਰਦਾ ਵਾ, ਦਿਲ ਦੇ ਅਮਰਾਜ਼ ਜਿਹੜੇ ਆ ਉਹਨਾਂ 'ਚ ਇਹ ਕੰਮ ਕਰਦਾ, ਸੋਜਸ਼ ਐਂਟੀ ਇਨਫਲੇਮੇਟਰੀ ਜਿਹਨੂੰ ਕਹਿੰਦੇ ਆ ਉਹ ਘੱਟ ਕਰਦਾ ਵਾ, ਸ਼ੂਗਰ ਲੈਵਲ ਕੰਟਰੋਲ ਕਰਦਾ ਵਾ, ਹੱਡੀਆਂ ਜਿਹੜੀਆਂ ਬਿਹਤਰੀਨ, ਹਾਜ਼ਮੇ, ਆਮ ਸਾਡੇ ਜਨਰਲ ਪਬਲਿਕ ਜਿਹੜੀ ਆ ਨਾ ਹਾਜ਼ਮੇ ਵਾਲੇ ਮਸਲੇ ਤੇ ਇਹਨੂੰ ਇਸਤੇਮਾਲ ਕਰਦੀ ਆ। ਪ੍ਰੋਟੀਨ ਦਾ ਬੜਾ ਅੱਛਾ ਸੋਰਸ ਆ। ਫਿਰ ਦੂਸਰੇ ਲੋਕ ਕਬਜ਼ ਲਈ ਯਾਨੀ ਕਿ ਜਿਹੜਾ ਵਾ ਨਾ ਇਹ ਹੁੰਦਾ ਵਾ। ਫਿਰ ਤੁਹਾਡੀ ਜਿਲਦ ਤੇ ਵਾਲ ਜਿਹੜੇ ਆ ਇਹਨਾਂ ਲਈ ਕਾਫੀ ਬਿਹਤਰ ਆ। 13 ਗ੍ਰਾਮ ਜਿਹੜਾ ਨਾ ਉਹਦੇ 'ਚ ਕੋਈ 60 ਕੈਲੋਰੀ ਹੈ ਆ। ਬਾਕੀ ਫੈਟ, ਕਾਰਬੋਹਾਈਡਰੇਟ, ਫਾਈਬਰ, ਪ੍ਰੋਟੀਨ, ਇਹ ਸ਼ੈਵਾਂ, ਕੈਲਸ਼ੀਅਮ, ਆਇਰਨ ਤੇ ਮੈਗਨੀਸ਼ੀਅਮ ਇਹਦੇ 'ਚ ਪਾਈ ਜਾਂਦੀ ਆ। ਇਹ ਬੜੀ ਚੰਗੀ ਖੁਰਾਕ ਆ। 1 ਚਮਚਾ ਜਿਹੜਾ ਅੱਧਾ ਚਮਚਾ ਕਰਕੇ 2 ਵਾਰੀ ਲੈ ਲਓ, ਜਾਂ 1 ਚਮਚਾ ਜਿਹੜਾ ਨਾ ਡੇਲੀ। ਜਿਹੜੇ ਲੋਕ ਸਾਡੇ ਆਪਣੇ ਜਾਣਨੇ ਵਾਲਿਆਂ 'ਚ ਬਹੁਤ ਸਾਰੇ ਬੰਦੇ ਆ ਜਿਹੜੇ ਕਿ ਬਹੁਤ ਬਕਾਇਦਗੀ ਨਾਲ ਜਿਹੜਾ ਉਹਨਾਂ ਯੂਜ਼ ਕਰਦੇ ਆ, ਔਰ 1500-1600 ਰੁਪਏ ਕਿਲੋ ਦੇ ਹਿਸਾਬ ਨਾਲ ਲੈ ਕੇ ਕਰਦੇ ਆ। ਨਹੀਂ, ਇੰਜੀ ਗੱਲ ਆ। ਲਓ ਜੀ, ਅੱਜ ਦੀ ਜਿਹੜੀ ਵੀਡੀਓ ਆ ਨਾ ਇਹ ਬੜੀ ਫਾਇਦੇ ਵਾਲੀ ਵੀਡੀਓ ਆ ਜੇ ਦੇਖਿਆ ਜਾਵੇ ਤਾਂ, ਖਾਸ ਤੌਰ ਤੇ ਕਿਸਾਨਾਂ ਵਾਸਤੇ। ਤੇ ਦੂਜੀ ਗੱਲ ਇਹ ਹੈਗੀ ਆ, ਜਿਹੜੀ ਮੈਂ ਪਹਿਲੇ ਵੀ ਸ਼ੁਰੂ ਦੇ ਵਿੱਚ ਗੱਲ ਕੀਤੀ ਆ, ਵੀ ਅੱਜ ਕੱਲ੍ਹ ਜਿਹੜੀ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਨਾ, ਇਹ ਖਾਸ ਤੌਰ ਤੇ ਅਕਤੂਬਰ ਤੇ ਨਵੰਬਰ ਦੀ ਜਿਹੜੀ ਗਾਡੀ ਦੀ ਫਸਲਾਂ ਨਾ, ਅਸੀਂ ਉਹਨਾਂ ਉੱਤੇ ਆਪਣਾ ਜਿਹੜਾ ਸਾਡੀ ਕੋਸ਼ਿਸ਼ ਵੀ ਆ, ਸਾਡਾ ਜ਼ੋਰ ਵੀ ਆ ਤੇ ਸਾਡਾ ਫੋਕਸ ਵੀ ਆ। ਠੀਕ ਆ। ਅਗਰ ਤੁਸੀਂ ਵੀ ਕਿਸੇ ਬਾਰੇ ਦੇ ਵਿੱਚ ਕੋਈ ਵੀਡੀਓ ਜਾਣਨਾ ਚਾਹੋ ਕਿਸੇ ਦੇ ਬਾਰੇ 'ਚ, ਜਾਂ ਸਾਨੂੰ ਕੋਈ ਮਸ਼ਵਰਾ ਦੇਣਾ ਚਾਹੋ, ਤੇ ਸਾਡਾ ਡਿਸਕ੍ਰਿਪਸ਼ਨ ਦੇ ਵਿੱਚ WhatsApp ਨੰਬਰ ਮੌਜੂਦ ਹੋ ਜਾਂਦਾ ਹੁੰਦਾ।
ਤੇ ਤੁਸੀਂ ਸਾਡੇ ਨਾਲ ਰਾਬਤਾ ਕਰਕੇ ਸਾਡੇ ਤੇ ਇਹ ਆਸਾਨ ਵੀ ਕਰ ਸਕਦੇ ਆ। ਤੁਸੀਂ ਕੁਝ ਕਹਿਣਾ ਹਾਂ, ਚਾਹੁੰਦੇ ਮੈਂ ਇਹ ਕਹਿ ਰਿਹਾ ਸੀ ਕਿ ਮੈਂ ਨਾ ਹੁਣ ਇੱਕ ਜ਼ਿਹਨ 'ਚ ਸੋਚਿਆ ਵਾ ਕਿ ਇਹ ਹੁਣ ਦਿਨ ਬਹੁਤ ਥੋੜੇ ਆ, ਇਸ ਕਰਕੇ ਬਾਕੀ ਵੀਡੀਓ ਨੂੰ ਨਾ ਜਿਹੜਾ ਵਾ ਪਿੱਛੇ ਰੱਖ ਕੇ ਨਾ ਇਹਨਾਂ ਤੇ ਕੋਈ 8-10 ਫਸਲਾਂ, ਜਿਸ ਤਰ੍ਹਾਂ ਹੁਣ ਚਣਾ ਆ, ਜਵੈਣ ਆ, ਸੌਂਫ ਆ, ਹੈ ਇਸਬਗੋਲ ਆ, ਹੈ ਇਹਨਾਂ ਤੇ ਸਾਰਿਆਂ ਦੇ ਕੁਛ ਯਾਨੀ ਕਿ ਬੰਦੇ ਇੱਕ ਦੋ ਕਾਸ਼ਤਕਾਰਾਂ ਨਾਲ ਨਾ ਯਾਨੀ ਕਿ ਜਿਹੜਾ ਮਾਲੂਮਾਤ ਲੈ ਕੇ ਨਹੀਂ, ਕਾਸ਼ਤਕਾਰਾਂ ਕੋਲ ਤਾਂ ਅਸੀਂ ਗੱਡੀ ਤੋਂ ਬਾਅਦ ਜਿਨ੍ਹਾਂ ਨੇ ਗੱਡੀ ਹੋਈ ਸਾਡੇ ਇੱਥੇ ਨੇੜੇ, ਅਸੀਂ ਉਹ ਸਾਨੂੰ ਦੱਸੇ ਵੀ ਅਸੀਂ ਗੱਡੀ ਆ, ਅਸੀਂ ਉਹਦੀ ਫਸਲ ਵੀ ਦਿਖਾਵਾਂਗੇ, ਉਹਦੇ ਬਾਰੇ ਚ ਗੱਲਬਾਤ ਵੀ ਕਰਾਂਗੇ। ਤੇ ਦੂਜਾ ਅਸੀਂ ਆਪ ਵੀ ਜਿਹੜਾ ਨਾ ਇਹ ਸਾਰੀਆਂ ਭਾਵਾਂ ਅਸੀਂ ਥੋੜੀ ਲਾਈਏ, ਇਹ ਅਸੀਂ ਜ਼ਰੂਰ ਲਾਵਾਂਗੇ। ਮੈਂ ਪਿਛਲੀ ਦਫਾ ਟਰਾਇਲ ਕਰਕੇ ਦੇਖਿਆ, ਰਾਣਾ ਸਾਹਿਬ ਨੇ ਪਿਛਲੀ ਵਾਰੀ ਟਰਾਇਲ ਕੀਤਾ, ਅਸੀਂ ਵੀ, ਮੈਂ ਵੀ ਇਹੀ ਸੋਚਿਆ ਵੀ ਥੋੜਾ ਬਹੁਤਾ ਟਰਾਇਲ ਜਿਹੜਾ ਆ ਜਿੰਨੀ ਵੀ ਲਾਈ, ਅਸੀਂ ਆ ਦੇਖੋ ਤੁਹਾਡੇ ਸਾਹਮਣੇ ਬਲੰਗੂ ਅਸੀਂ ਲਿਆ ਬੈਠੇ ਆ, ਤੇ ਮੈਂ ਬੀਜ ਲਿਆ ਰਾਣਾ ਸਾਹਿਬ ਕੋਲ, ਤੇ ਅਸੀਂ ਉਹ ਮੈਂ ਲਾਣਾ ਜ਼ਮੀਨ ਮੈਂ ਵਹਾਤੀ ਆ। ਮੈਂ ਅੱਗੇ ਵੀ ਤੁਹਾਨੂੰ ਗੱਲ ਕੀਤੀ ਸੀ ਵੀ ਗੋਭੀ ਵੀ ਲਾਉਣ ਲੱਗਿਆ, ਗਾਜਰਾਂ ਵੀ ਲਾਉਂਗਾ, ਸੌਂਫ ਲਾਉਂਗਾ, ਜਵੈਣ ਲਾਉਂਗਾ, ਇਹ ਸਾਰੀ ਚੀਜ਼ਾਂ ਫਿਰ ਤੁਹਾਨੂੰ ਉਹਦੀ ਅਪਡੇਟ ਵੀ ਦਊਂਗਾ, ਔਰ ਇਹ ਵੀ ਦੱਸੂਗਾ ਕਿ ਇਹ ਕਿੰਨੀ ਨਿਕਲਦੀ ਹੈ, ਕਿ ਤੁਸੀਂ ਵੀ ਇਹ ਜ਼ਰੂਰ ਲਾਓ। ਤੇ ਬਾਕੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਅਗਰ ਜੇ ਕਿਸੇ ਕੋਲ ਕੋਈ ਹੋਰ ਮਾਲੂਮਾਤ ਇਹਦੇ ਨਾਲੋਂ ਵੀ ਬਿਹਤਰ ਹੋਣ, ਉਹ ਸਾਨੂੰ ਦੱਸ ਸਕਦਾ, ਸਾਨੂੰ ਮਸ਼ਵਰਾ ਦੇ ਕੇ ਸਾਡੇ ਤੇ ਆਸਾਨ ਕਰ ਸਕਦਾ। ਅੱਛਾ, ਪਿਛਲੀ ਦਫਾ ਨਾ ਮੈਂ ਇਹ ਕੀਤਾ ਸੀ ਕਿ ਤੁਖਮੇ ਰਿਹਾਨ ਤਾਂ ਮਰ ਗਿਆ ਸੀ, ਹੈ ਇਹ ਬਲੰਗੂ, ਸੌਂਫ, ਅਜਵੈਣ ਤੇ ਮੇਥੇ, ਇਹ ਅਸੀਂ ਨਾ ਯਾਨੀ ਕਿ ਐਤਕੀ ਅਸੀਂ ਮੁੱਲ ਨਹੀਂ ਲਿਆ। ਹਾਂ, ਕੀ ਬਾਤ ਹੈ। ਤੇ ਉਹ ਜਿਹੜੀ ਅਗਲੀ ਵੀਡੀਓ ਆ ਉਹ ਵੀ ਅਸੀਂ ਇਹਨਾਂ ਦੇ ਬਾਰੇ ਚ ਕਿਸੇ ਨਾ ਕਿਸੇ ਤੇ, ਇਸ ਵਾਸਤੇ ਜੇ ਤੁਹਾਨੂੰ ਵੀ ਇਹ ਮਾਲੂਮਾਤ ਚਾਹੀਦੀਆਂ ਐਡੀ ਸੋਹਣੀਆਂ ਤੇ ਐਡੀਆਂ ਚੰਗੀਆਂ ਰਾਣਾ ਅਸਲਮ ਖਾਨ ਵਕਾਰ ਸਾਹਿਬ ਕੋਲ, ਤੇ ਮਿੰਟ ਨਾ ਲਾਓ, ਸਾਡੇ ਚੈਨਲ ਨੂੰ ਜਿਹੜਾ ਨਾ ਸਬਸਕ੍ਰਾਈਬ ਕਰ ਦਿਓ, ਤੇ ਜਿਹੜਾ ਘੰਟੀ ਦਾ ਬਟਨ ਆ ਉਹਨੂੰ ਵੀ ਦਬਾ ਦਿਓ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚੇ। ਇਹ ਸਾਨੂੰ ਹੁਣ ਇਸੇ ਦੇ ਨਾਲ ਦੇ ਦਿਓ ਜੀ ਇਜਾਜ਼ਤ। ਉਹੀ ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਭਰਾਵਾਂ ਨਾਲ। ਰੱਬ ਰੱਖਾ।